फिर अल्लाह वाला फिर हत्था नाल पखी चलन। बिस्मिल्लाहिर्रहमानिर्रहीम, अस्सलाम वालेकुम। कदी मेरे भैन भरा ठीक होंगे? अल्हम्दुलिल्लाह से भी ठीक है। अल्लाह पाक तुम खुश रखे, बाद रखे। जे अज दा व्लॉग करदे शुरू। ते दूसरा तुहानू नजर आया होना कपड़े जेहड़े, ये कपड़े ना बिस्तरे बुस्तरे कुछ नहीं, एक सारे कपड़े धोने वाले। ते मेरे को कपड़े मैं बड़ी कोशिश की धोने की, पर धुप्पे नहीं, मेरे को थोड़े जे धुप्पे है, बाकी ये सारे धोने वाले है। तो इस तो नाले मेरी मशीन जी, मैं टाइम नहीं मिल रहा कपड़े धोने का। तो दूसरे नंबर तो मेरी मशीन जी बहुत खड़का करती है। मैं सोचती हूँ रात में मशीन लावा, तो पर रात में लाऊंगी तो फिर शोर होगा ना, मतलब कि रात में लोग आराम करते खड़का सुनेंगे तो फिर उन्होंने भी नींद हराम खराब होगी। इस वजह तो ना मशीन रात में नहीं लाती हैगी। पट्ठे ਦੇ ਅਸੀਂ ਗਏ ਸੀ ਕੱਲ ਇੱਕ ਹੋਰ ਪੱਠਾ, ਉੱਥੋਂ ਤੋਂ ਸਾਨੂੰ ਇੱਟਾਂ ਨਹੀਂ ਸੀ ਮਿਲਿਆ, ਲੇਕਿਨ ਉਹਨਾਂ ਨੂੰ ਅਸੀਂ ਕਿਹਾ ਸੀ ਕਿ ਸਾਨੂੰ ਇੱਟਾਂ ਦਿਓ, ਤੇ ਉਹਨਾਂ ਨੇ ਕਿਹਾ ਸੀ ਕਿ 12-1 ਵਜੇ ਤੱਕ ਨਾ ਤੁਹਾਡੇ ਕੋਲ ਇੱਟਾਂ ਪਹੁੰਚ ਜਾਣਗੀਆਂ। ਲੇਕਿਨ ਪੱਠੇ ਤੋਂ ਕੋਈ ਫੋਨ ਨਹੀਂ ਆਇਆ ਇੱਟਾਂ ਦਾ। ਫਿਰ ਹੁਣ ਕੀ ਕਰੀਏ? ਹੁਣ ਤੁਸੀਂ ਫੋਨ ਕਰਕੇ ਪੁੱਛ ਲਓ। ਫੋਨ ਕਿਤੇ ਕਰਾਂ, ਮੋਬਾਈਲ 'ਚ ਬੈਲੈਂਸ ਹੀ ਨਹੀਂ ਹੈ। ਫਿਰ ਜਾ ਕੇ ਖੁਦ ਪਤਾ ਕਰਕੇ ਆਓ। ਤੇ ਮੈਂ ਘਰ ਦਾ ਕੰਮ ਸ਼ਮ ਕਰਦੀ ਹਾਂ, ਤੁਸੀਂ ਜਾ ਕੇ ਪਤਾ ਕਰਿਓ ਕਿ ਕਿਸ ਟਾਈਮ ਆਣੀ ਹੈ ਕਿਸ ਟਾਈਮ ਨਹੀਂ ਆਣੀ ਹੈ, ਜਾ ਕੇ ਪਤਾ ਕਰ। ਜੀ ਹੁਣ ਮੈਂ ਚੱਲਿਆ ਵਾਂ ਜਿਹੜੇ ਬੰਦੇ ਦੇ ਥਰੂ ਅਸੀਂ ਇੱਟਾਂ ਦਾ ਕਿਹਾ ਹੋਇਆ ਨਾ, ਹੁਣ ਉਸ ਬੰਦੇ ਕੋਲ ਚੱਲਿਆ ਤਾਂ ਕਿ ਉਹ ਫਿਰ ਪੁੱਛੀ ਉਹਨੂੰ ਜਾ ਕੇ ਵੀ ਸਾਡੀਆਂ ਇੱਟਾਂ ਅਜੇ ਤੱਕ ਕਿਉਂ ਨਹੀਂ ਆਈਆਂ, ਕਿਉਂਕਿ ਕਹਿਣਾ ਪਿੱਛੇ 3-4 ਦਿਨ ਪਏ ਆ। ਪਹਿਲੀ 'ਚੋਂ ਅੱਜ ਤਰੀਕ ਹੋ ਗਈ ਹੈ 22 ਤੇ 5-6 ਦਿਨ ਪਏ ਨੇ, 28 ਦਾ ਮਹੀਨਾ। ਪੁੱਛਨੇ ਉਹਨੂੰ ਜਾ ਕੇ ਵੀ ਕਿਉਂ ਨਹੀਂ ਅਜੇ ਤੱਕ ਇੱਟਾਂ। ਭਾਈ ਆ ਰਹੇ ਨੇ, ਇਹਨਾਂ ਨੂੰ ਪੁੱਛਨੇ ਆ ਵੀ ਇੱਟਾਂ ਅਜੇ ਤੱਕ ਕਿਉਂ ਨਹੀਂ ਪਹੁੰਚੀਆਂ। ਸਲਾਮ ਅਲੈਕੁਮ ਸਰ, ਇੱਟਾਂ ਨਹੀਂ ਪਹੁੰਚੀਆਂ ਅਜੇ ਤੱਕ। ਮੈਂ ਉਹਨੂੰ ਫੋਨ ਕਰ ਰਿਹਾ ਕਿ ਮੈਂ ਨਾ ਬਿਜ਼ੀ ਸੀਗਾ ਥੋੜਾ ਜਿਹਾ। ਅੱਛਾ, ਮੇਰੇ ਨਾਲ ਉੱਧਰ ਸਮਾਨ ਆਇਆ 2-3 ਜਿਹੜੇ ਆਏ, ਮੈਂ ਮਾਲ ਵੀ ਕਟਾ ਕੇ ਦਰਅਸਲ ਨਾ ਕੱਲ ਅਸੀਂ ਕੰਮ ਸ਼ੁਰੂ ਕਰਨਾ। ਰਾਸ਼ਦ ਯਾਰ ਇੱਟਾਂ ਨਹੀਂ ਪਹੁੰਚੀਆਂ, ਬੰਦਾ ਮੇਰੇ ਕੋਲ ਆਇਆ ਖੜਾ। ਜੀ तो बेगम साहब, मैं ਇੱਟਾਂ ਦਾ ਪਤਾ ਕਰ ਰਿਹਾ, ਅੱਜ ਇੱਟਾਂ ਆਪਾਂ ਨੂੰ ਨਹੀਂ ਮਿਲਣੀਆਂ। ਕਿਉਂ? ਉਹਨਾਂ ਨੇ ਕਿਹਾ ਹੈ ਕਿ ਸਾਡੇ ਕੋਲ ਬੰਦੇ ਕੋਈ ਨਹੀਂ ਸੀ ਇੱਟਾਂ ਸੁੱਟਣ ਵਾਲੇ, ਤੇ ਅਸੀਂ ਬੜੀ ਕੋਸ਼ਿਸ਼ ਕੀਤੀ ਹੈਗੀ, ਤੇ ਜਿਹੜਾ ਨਾ ਇੱਟਾਂ ਜਿਹੜੀਆਂ ਤੁਹਾਨੂੰ ਸਵੇਰੇ ਮਿਲਣਗੀਆਂ। ਫਿਰ ਮੈਂ ਉਹਨਾਂ ਨੂੰ ਬੜਾ ਕਿਹਾ, ਮੈਂ ਕਿਹਾ ਸਾਨੂੰ ਸਟਵਾ ਦਿਓ ਇੱਟਾਂ, ਅਸੀਂ ਕੱਲ੍ਹ ਕੰਮ ਸ਼ੁਰੂ ਕਰਨਾ, ਸਾਡੇ ਕੋਲ ਪਿੱਛੇ 4-5 ਦਿਨ ਪੈਣ, ਤੇ ਤੁਹਾਡੀ ਮਿਹਰਬਾਨੀ ਇੱਟਾਂ ਸਟਵਾ ਦਿਓ। ਕਹਿੰਦੇ ਕਿ ਯਾਰ ਤੁਹਾਨੂੰ ਹਰ ਹਾਲ ਹੈ ਸੁਬਾਹ ਜਿਹੜੇ ਨੇ ਇੱਟਾਂ ਮਿਲ ਜਾਣਗੀਆਂ। ਦੇਖੋ ਮੈਂ ਤੁਹਾਡੇ ਆਉਣ ਤੱਕ ਨਾ ਸਾਰੇ ਜਿਹੜੇ ਬਰਤਨ ਮੈਂ ਸਾਫ਼ ਕਰਕੇ ਰੱਖ ਲਿਆ, ਕੁਛ ਰਹਿ ਗਏ ਉਹ ਵੀ ਮੈਂ ਇਨਸ਼ਾਅੱਲਾ ਸਵੇਰ ਤੱਕ ਜਿਹੜਾ ਨਾ ਕੱਲ੍ਹ ਤੱਕ ਕਰ ਲੂੰਗੀ। ਤੇ ਬਾਕੀ ਮੇਰੇ ਭੈਣ ਭਾਈ ਨੂੰ ਵੀ ਪਤਾ ਵਾ ਕਿ ਜਿਹੜਾ ਇੱਟਾਂ ਦਾ ਕੰਮ ਉਹ ਚਲਾ ਗਿਆ ਕੱਲ੍ਹ ਤੇ ਹੁਣ ਜਿਹੜਾ ਅਸੀਂ ਲੈਣਾ ਵਾ, ਮਤਲਬ ਕਿ ਬਾਕੀ ਜਿਹੜਾ ਛੱਤ ਦਾ ਸਮਾਨ ਆ ਉਸ ਜਾ ਕੇ ਲੈ ਆਉਂਦੇ। ਕਾਨਿਆਂ ਦੀ ਜਿਹੜੀ ਪੱਤਰ ਜਿਹੜੀ ਉਹ ਲੈ ਆਉਂਦੇ, ਤੇ ਬਾਕੀ ਬਾਂਸ ਡੰਡਾ ਤੇ ਕੀ ਕਹਿੰਦੇ ਆ ਗਾਡਰ ਇਹ ਚੀਜ਼ਾਂ ਅਸੀਂ ਲੈ ਲੈਂਦੇ ਹਾਂ। ਬਾਕੀ ਜਿਹੜਾ ਰਹਿ ਜਾਊਗਾ ਦਰਵਾਜ਼ਾ ਜਿਹੜਾ ਵਾ ਲੱਕੜੀ ਦਾ ਤੇ ਬਾਰੀ ਉਹ ਚੀਜ਼ਾਂ ਜਿਹੜੀਆਂ ਜਿੱਦਾਂ ਅੱਲਾਹ ਹਿੰਮਤ ਦਊਗਾ ਨਾ ਇਨਸ਼ਾਅੱਲਾ ਉਹ ਲੈਂਦੇ ਰਵਾਂਗੇ। ਬਾਕੀ ਜਿਹੜੀ ਜ਼ਰੂਰਤ ਦੀ ਚੀਜ਼ ਹੈ ਨਾ, ਸਿਰਫ ਕਮਰਾ ਬਣਾ ਕੇ ਅਸੀਂ ਬਹਿ ਜਾਈਏ ਸਾਡੇ ਵਾਸਤੇ ਉਹ ਵੀ ਬਹੁਤ ਬੜੀ। ਇਹ ਅਸੀਂ ਬਾਂਸ ਲੈ ਲਿਆ ਛੱਤ ਵਾਸਤੇ। ਇਹ 4 ਬਾਂਸ ਹੈਗੇ 30 ਫੁੱਟੇ, 30 ਫੁੱਟ ਦਾ ਇੱਕ ਬਾਂਸ ਅਸੀਂ 4 ਲਿਆ ਇਨਸ਼ਾਅੱਲਾ ਤਾਲਾ। ਇਹਨਾਂ ਨੂੰ ਕੱਟ ਕੇ ਤੇ ਫਿਰ ਅਸੀਂ ਛੱਤ ਤੇ ਪਾਵਾਂਗੇ, ਤੇ ਛੱਤ ਤੇ ਅਸੀਂ ਪਾਣੀ ਪੱਤਲ ਇਹ ਲੈ ਰਹੇ ਹਾਂ ਅਸੀਂ ਪੱਤਲ, ਯਾਨੀ ਕਿ ਪੱਤਲ ਵੀ 12 ਫੁੱਟ ਦੀ ਹੈ। ਗਾਡਰ ਜਿਹੜਾ ਅਸੀਂ ਲਿਆ ਉਹ ਵੀ 12 ਫੁੱਟ ਦਾ ਲਿਆ, ਬਾਂਸ 30 ਫੁੱਟ ਦਾ। ਅਸੀਂ ਚੈੱਕ ਕਰ ਰਹੇ ਹਾਂ ਕਿ ਇੱਕ ਦੋ ਪੱਤਲ ਖਰਾਬ ਤਾਂ ਨਹੀਂ, ਕਿਉਂਕਿ ਛੱਤ ਤੇ ਪਾਣੀ ਹੈ, ਤੇ ਫਿਰ ਉਹ ਨਾ ਹੋਵੇ ਸਾਨੂੰ ਕੱਢਣਾ ਕੱਲ੍ਹ ਨੂੰ ਮਸਲਾ ਨਾ ਬਣ ਜਾਵੇ। ਹੁਣ ਇਸ ਵਾਸਤੇ ਖੋਲ੍ਹ ਰਹੇ ਹਾਂ, ਖੋਲ੍ਹ ਕੇ ਅਸੀਂ ਇਹ ਚੈੱਕ ਅਸੀਂ ਖੋਲ੍ਹੀ ਹੈਗੀ, ਲੇਕਿਨ ਇਹਦੇ ਵਿੱਚੋਂ ਇਹ ਕਾਨੇ ਜਿਹੜੇ ਹੈਗੇ ਇਹ ਕੱਟੇ ਹੋਏ ਆ, ਤੇ ਇਹ ਅਸੀਂ ਹੁਣ ਜਿਹੜੀ ਨਾ ਜਾਂ ਤਾਂ ਕੈਂਸਲ ਕਰ ਦਿਆਂਗੇ ਜਾਂ ਜਿੰਨੀ ਸਾਨੂੰ ਚਾਹੀਦੀ ਉਨੀ ਅਸੀਂ ਲੈ ਲਿਆਂਗੇ, ਬਾਕੀ ਕੱਟ ਦਿਆਂਗੇ। ਅਸੀਂ ਹੁਣ ਗਾਡਰ ਤੋਲ ਰਹੇ ਹਾਂ ਤੇ ਸਾਨੂੰ ਸ਼ਾਮ ਹੋ ਗਈ ਹੈ। ਭਾਈ ਹੋਰੀ ਹੁਣ ਗਾਡਰ ਤੋਲ ਰਹੇ ਕਿਉਂਕਿ ਪੱਤਲ ਅਸੀਂ ਲੈ ਲਈ ਹੈ, ਬਾਂਸ ਵੀ ਲੈ ਲਿਆ, ਹੁਣ ਗਾਡਰ ਰਹਿ ਗਿਆ। ਗਾਡਰ ਕਿੰਨੇ ਕਿਲੋ ਦਾ? 24 ਕਿਲੋ 400 ਗ੍ਰਾਮ, 40 ਗ੍ਰਾਮ ਨਹੀਂ 400 ਗ੍ਰਾਮ ਸਮਾਨ ਲੈ ਕੇ ਮੈਂ ਆ ਗਿਆ। ਇਹ ਦੇਖੋ ਇਹ ਗਾਡਰ ਪੱਤਲ ਤੇ ਉਹ ਅੱਗੇ ਪੈਣ ਬਾਂਸ। ਦੂਸਰਾ ਛੱਤ ਦਾ ਜਿਹੜਾ ਸਮਾਨ ਲੈਣ ਵਾਸਤੇ ਗਏ ਸੀਗੇ, ਸਾਨੂੰ ਨਾ ਰਾਤ ਹੋ ਗਈ ਆ ਤੇ ਅਸੀਂ ਸਮਾਨ ਰੱਖ ਕੇ ਤੇ ਘਰ ਵਾਪਸ ਆ ਗਏ ਸੀਗੇ। ਹੁਣ ਅਸੀਂ ਰੋਟੀ ਖਾ ਲਈ ਆ, ਖਾ ਕੇ ਤੇ ਹੁਣ ਹੱਥ 'ਚ ਚੱਕ ਜਾ ਕੇ ਲਾ ਕੇ ਆਉਂਦੇ, ਕਿਉਂਕਿ ਨਾ ਖਾਲੀ ਹੱਥਾਂ ਪਿਆ ਵਾ ਤਾਂ ਫਿਰ ਆਣ ਕੋਈ ਚੀਜ਼ ਚੱਕ ਕੇ ਲੈ ਜਾਵੇ, ਤੇ ਇਸ ਲਈ ਤਸੱਲੀ ਨਾਲ ਤੁਹਾਨੂੰ ਵੀ ਦਿਖਾਉਂਦੀ ਹਾਂ। लो जी हम दरवाज़ा खोलते हैं बिस्मिल्लाह करके। बिस्मिल्लाहिर्रहमानिर्रहीम। अस्सलाम वालेकुम। अल्हम्दुलिल्लाह से अपने हाथ च आ गई हैं, तो माशाल्लाह जेह्ड़ा समान है ना पूरा ही है। तो बाकी जी पत्तल है ना, ये जितों कट लगा हुआ सी ना, वो भी असीं हिस्सा ले लिया सी, कटवाया नहीं सी, क्योंकि जी छत्त है ना डबल हो जाएगी, मजबूत हो जाएगी इस वास्ते। तो बाकी जो गाडर आ माशाल्लाह गाडर तो भी सानू आ भी नाल ही मिल गया वा। ਜਿਹੜਾ ਪੰਖਾ ਜਿਹੜਾ ਨਾ ਟੰਗਣ ਵਾਸਤੇ, ਬਿਜਲੀ ਤਾਂ ਸਾਡੇ ਹੈ ਨਹੀਂ, ਨਾ ਮੀਟਰ ਲੱਗਾ ਵਾ
ਤੇ ਫਿਰ ਦੂਸਰਾ ਨਾ ਕਿਸੇ को पता करांगे अगर किसी ने बिजली दे दी तो ठीक है, जे ना दी फिर अल्लाह वाले हत्थां वाले पखी चलांगे। आए हाय इसे ना दूसरा महल्ले च ना बच्चे खेलते होंगे बैट बॉल ते उन्होंने ना पिंड दी दीवार थल्ले डेग दित्ती है, इट्टां सारियां थल्ले डिग्गियां पईयां ते इंशाअल्लाह ਇਹ ਵੀ ਨਾ ਜੋੜ ਦੇਵਾਂਗੇ ਜਦੋਂ ਇੱਥੇ ਕਮਰਾ ਸ਼ਮਰਾ ਬਣਾਵਾਂਗੇ। ਇਰਾਦਾ ਸਾਡਾ ਹੈਗਾ ਇੱਥੇ ਕਮਰਾ ਬਣਾਉਣ ਦਾ ਤੇ ਇੱਧਰਲੀ ਸਾਈਡ ਤੇ ਨਾ ਛੱਪੜਾ ਪਾਉਣ ਦਾ। ਤੇ ਤੁਸੀਂ ਹੁਣ ਮੇਰੇ ਭੈਣ YouTube ਫੈਮਿਲੀ ਨਾਲ ਜਿਹੜਾ ਫੈਸਲਾ ਨਾ ਉਹ ਸਾਨੂੰ ਜ਼ਿਆਦਾ ਮਸ਼ਵਰਾ ਜਿਹੜਾ ਸਾਨੂੰ ਜ਼ਿਆਦਾ ਜ਼ਰੂਰੀ ਆ, ਕਿਉਂਕਿ ਅਗਰ ਸਾਡੀ ਫੈਮਿਲੀ ਜਿੱਦਾਂ ਸਾਨੂੰ ਤਾਂ ਕਹੇਗੀ ਸੱਜੀ ਸਾਈਡ 'ਤੇ ਕਮਰਾ ਸਾਨੂੰ ਬਣਾਉਣਾ ਚਾਹੀਦਾ ਜਾਂ ਖੱਬੀ ਸਾਈਡ 'ਤੇ ਬਣਾਉਣਾ ਚਾਹੀਦਾ ਵਾ। ਹੁਣ ਤੁਸੀਂ ਕਮੈਂਟ ਕਰਕੇ ਸਾਨੂੰ ਤਾਲਾ ਤਾਂ ਨਾ ਸਾਡੇ 'ਤੇ ਨਾ ਖਾਸ ਕਰਮ ਹੋਇਆ ਵਾ ਕਿ ਅਸੀਂ ਛੱਤ ਦਾ ਜਿਹੜਾ ਸਮਾਨ ਲੈ ਲਿਆ ਵਾ ਤੇ ਇਨਸ਼ਾਅੱਲਾ ਬਾਕੀ ਜਿਹੜਾ ਵੀ ਉਹ ਵੀ ਅੱਲਾਹ ਤਾਲਾ ਆਹਿਸਤਾ ਆਹਿਸਤਾ ਹਿੰਮਤ ਦਿੰਦਾ ਰਹੇਗਾ ਤੇ ਇਨਸ਼ਾਅੱਲਾ ਉਹ ਵੀ ਲੈਂਦੀਆਂ ਪਈਆਂ ਨੇ। ਇਹਨਾਂ ਨੂੰ ਇਕੱਠਾ ਕਰ ਲੈਣੇ ਤਾਂ ਕਿ ਹੱਥ ਜਿਹੜਾ ਨਾ ਸਾਫ਼ ਹੋ ਜਾਵੇ। ਲੋ ਜੀ ਅਲਹਮਦੁਲਿਲਾ ਜਿਹੜੇ ਹੱਥ ਦੇ ਵਿੱਚ ਯਾਨੀ ਕਿ ਇੱਟਾਂ ਖਿੱਲੀਆਂ ਹੀ ਅਸੀਂ ਨਾ ਇਕੱਠੀਆਂ ਕਰ ਲਈਆਂ ਵਾ ਤੇ ਕੁਛ ਦਰਵਾਜ਼ੇ ਕੋਲ ਪਈਆਂ ਉੱਥੇ ਇਕੱਠੀਆਂ ਕਰ ਦਾਂਗੇ। ਜਿਹੜਾ ਨੇ ਇਕੱਠੇ ਕਰਕੇ ਬਦਲਾ क्या पागल वाली करनी है काल को दरवाजे दे बिल्कुल बाहर जड़ा ना झाड़ियां जे किकर आ चढ़ी ते बाकी झाड़ियां जी साफ कर दी है ताकि जेह्ड़ा साफ सुफ चीज़ां होंदियां ना इदां दी झाड़ियां च ही वड़दे इस वास्ते साफ हो जाएगी जगह, फिर टेंशन नहीं होगी। ध्यान ना करियो। अंदर रख देने हाँ जी सुख के लकड़ा बन जाएंगे। चलो ले आ एक साइड तो रख आ जगह ते इधर साइड ते जेह्ड़ी झाड़ियां सी ओह तो वड्ड हो गई ते बाकी आ रह गई। ध्यान ना करिए कोई शायद ना निकले। कुल्हाड़ी दे नाल ना थोड़ी मुश्किल लग रही सी इस वास्ते हुण कई दिन जल्दी साफ हो रही। इमरान मेरी गल सुनो, इत्थे चार पाई डाल दो मैनू छां ते पानी भी लैके आई से पानी पीने हैं थोड़ा साह लेने क्योंकि गर्मी भी बहुत है। चलो कोई नहीं, गुजारा लगता है। मेरा डायलॉग मशहूर, कोई बात नहीं ये वक्त भी गुजर जाएगा। बेगम थोड़ा पानी देना। हवा वाकई बड़ी सोहनी लग रही है। धुप्पे पसीने ही आ गए। इधर ही साइड पे करो, इधर पांच बिस्मिल्लाह। लो करो और दिन शुक्र है पानी नाल है। छोटा मोटा काम से ना हाथे का वो कर लिया वा। तो उम्मीद करती मेरे भैन भाइयों साड़ा अज का व्लॉग पसंद आएगा। साढ़े चैनल लाइक करो, शेयर करो, सब्सक्राइब करो और अपनी फैमिली को शेयर करो। अल्लाह पाक तुहानू खुश रखे, आबाद रखे ते
ਆਪਣਾ ਔਰ ਆਪਣੀ ਫੈਮਿਲੀ ਦਾ ਬਹੁਤ ਜ਼ਿਆਦਾ ਖਿਆਲ ਰੱਖਿਓ। ਅੱਲਾ ਹਾਫਿਜ਼। ਮੈਨੂੰ ਸਾਹ ਚੜਿਆ ਪਿਆ।